ਅੱਜ ਅਗਰ ਫਿਰੌਨ ਜਿੰਦਾ ਹੋ ਜਾਏ ਨਾ ਦੁਬਾਰਾ ਤੇ ਫਿਰ ਮਰ ਜਾਏ, ਉਹ ਕਹੇ ਕਿ ਮੈਂ ਤੇ ਖੁਦਾ ਬਣਿਆ ਸੀ ਤੇ ਮੇਰੀ ਖੁਦਾਈ ਦੇ ਵਿੱਚ ਇਹੋ ਜਿਹੀ ਕੌਮ ਨਹੀਂ ਮੈਨੂੰ ਮਿਲੀ, ਜ਼ਿਹਨੀ ਗੁਲਾਮ ਜਿਸ ਤਰ੍ਹਾਂ ਦੇ ਪਾਕਿਸਤਾਨੀ ਜ਼ਿਹਨੀ ਗੁਲਾਮ ਨੇ। ਤੇ ਉਹ ਤੇ ਇਸ ਦੁੱਖ 'ਚ ਮਰ ਜਾਂਦਾ ਦੁਬਾਰਾ ਕਿ ਮੈਂ ਐਡੀ ਜ਼ਿਹਨੀ ਗੁਲਾਮ ਆਵਾਮ ਹੀ ਨਹੀਂ ਇਕੱਠੀ ਕਰ ਸਕਿਆ। ਮੈਂ ਤੇ ਜਿਨ੍ਹਾਂ ਤੇ ਹਕੂਮਤ ਕੀਤੀ, ਜਿਨ੍ਹਾਂ ਨਾਲ ਜ਼ੁਲਮ ਕੀਤੇ, ਸਭ ਉਹਨਾਂ 'ਚ ਕੁਛ ਨਾ ਕੁਛ ਗੈਰਤ ਹੈ ਸੀ। ਤੇ ਇਹ ਮੁਤਮਿਨ ਜਿਹੜੀ ਕੰਪਨੀ ਹੈ, ਇਹ ਤੇ ਉਦੋਂ ਮੈਨੂੰ ਪਤਾ ਹੁੰਦਾ ਤੇ ਮੈਂ ਇਹ ਸਾਰੇ ਮੈਨੂੰ ਮਿਲ ਜਾਂਦੇ। ਯਾਨੀ ਉਸ ਦੁੱਖ 'ਚ ਗਮ 'ਚ ਉਹਨੇ ਮਰ ਜਾਣਾ ਸੀ ਸਾਡੀ ਕੌਮ ਨੂੰ ਵੇਖ ਕੇ, ਭਈ ਕਿਆ ਕੌਮ ਹੈ, ਜੇ ਗੋਰਿਆਂ ਦੀ ਗੁਲਾਮੀ ਕੀਤੀ ਤੇ ਰੱਜ ਕੇ ਕੀਤੀ ਆ, ਤੇ ਜੇ ਇਹਨਾਂ ਨੇ ਕਾਲਿਆਂ ਦੀ ਕੀਤੀ ਆ ਤੇ ਰੱਜ ਕੇ ਕੀਤੀ ਕਰਨ ਡਏ ਨੇ ਹੁਣ। ਤੇ ਜਿਹੜਾ ਮਾਸ਼ਾਅੱਲਾ ਜਿੱਥੋਂ ਆਇਆ, ਕੋਈ ਅਫਗਾਨਿਸਤਾਨ ਚੋਂ ਆਇਆ ਕਿ ਕਿਸੇ ਬੰਨੋਂ ਆਇਆ, ਜਿਹੜਾ ਡਾਕੂ ਆਇਆ, ਚੋਰ ਆਇਆ, ਉਹ ਚੱਕਾ ਆਇਆ, ਕਾਤਲ ਆਇਆ, ਲੁਟੇਰਾ ਆਇਆ, ਉਹ ਜਨਾਬ ਇਹ ਮਾਸ਼ਾਅੱਲਾ ਇਹ ਖਾਸ ਕਰ ਜਿਹੜੇ ਪੰਜਾਬੀ ਨੇ, ਇਹਨਾਂ ਨੇ ਬਿਸਮਿਲ੍ਲਾ ਕਰਕੇ ਉਹਨਾਂ ਨੂੰ ਆਇਆ ਕਿ ਆਓ ਆਓ ਆਓ, ਜੋ ਉਹ ਫਿਰ ਆਰਾਮ ਨਹੀਂ ਨਗਦੇ ਅੰਡੋਰੀ ਉਹਨਾਂ ਨੇ ਸਾਰਾ ਇੱਧਰੋਂ ਕਰਾਚੀ ਤੱਕ ਪਹੁੰਚ ਜਾਣਾ, ਇੱਧਰੋਂ ਉਹਨਾਂ ਨੇ ਜਿੱਥੇ ਤੱਕ ਉਹਨਾਂ ਦੇ ਦਿਲ ਕੀਤਾ ਪੂਰਾ ਹਿੰਦੁਸਤਾਨ ਹੀ ਫੜ ਲੈਂਦੇ ਸੀ। ਤੇ ਉਹ ਹੁਣ ਉਹਨੇ ਮਰ ਜਾਣਾ ਸੀ ਇਸ ਦੁੱਖ ਨਾਲ ਕਿ ਮੈਨੂੰ ਕਿਉਂ ਨਾ ਇਹ ਲੋਕ ਲੱਭੇ। ਭਾਈ ਆਪਣਾ ਫਿਰੌਨ ਸਾਹਿਬ, ਇਹ ਅਸੀਂ ਸਪੈਸ਼ਲ ਚੀਜ਼, ਸਪੈਸ਼ਲ ਐਡੀਸ਼ਨ, ਤੈਨੂੰ ਵੀ ਪਤਾ ਸਾਡੀਆਂ ਸ਼ਾਨਾਂ ਦਾ, ਅਸੀਂ ਇਸ ਤੋਂ ਜ਼ਿਆਦਾ ਗੁਲਾਮ ਹੈ, ਤੈਨੂੰ ਅਜੇ ਪਤਾ ਨਹੀਂ। ਤੇ ਫਿਰ ਪਰ ਗੱਲ ਇਹ ਹੈ ਕਿ ਵੀ ਮੂਰਖ ਜਿਹੜਾ ਨਾ, ਮੂਰਖ ਜਿਹੜਾ ਅੱਜ ਮੂਰਖ ਹੈ, ਉਹਨੂੰ ਵੇਖ ਕੇ ਤੇ ਜਿਹੜਾ ਫਿਰੌਨ ਹੈ ਨਾ, ਉਹਨੇ ਖੁਦਕੁਸ਼ੀ ਕਰ ਲੈਣੀ ਸੀ। ਉਹਨੇ ਕਹਿਣਾ ਸੀ ਮੈਂ ਜਿਹੜੇ ਰੱਖੇ ਸੀ ਵਜ਼ੀਰ, ਸਿਪਾਹੀ, ਦਰੋਗੇ, ਜਿਹੜੇ ਬੰਦਿਆਂ ਦੇ ਉੱਤੇ ਜਾਂ ਜਿਹੜੇ ਐਸੇ ਜਾਹਿਲ ਰੱਖੇ ਸੀ ਜਿਹੜੇ ਹੁਕਮਰਾਨੀ ਕਰਦੇ ਸੀ, ਮੈਨੂੰ ਤੇ ਜਾਹਿਲ ਤੋਂ ਵੱਡਾ ਜਾਹਿਲ ਚਾਹੀਦਾ ਸੀ ਤੇ ਮੂਰਖ ਚਾਹੀਦਾ ਸੀ। ਇਹੋ ਜਿਹੇ ਮੂਰਖ ਵੀ ਅੱਗੇ ਕੋਈ ਨਹੀਂ ਸਨ। ਸਾਡੇ ਕੋਲੋਂ ਜੋ ਮਰਜ਼ੀ ਕਰਵਾ ਲਓ, ਅਸੀਂ ਉਹ ਮੂਰਖ ਹਾਂ ਕਿ ਅਸੀਂ ਆਪਣੇ ਖਿਲਾਫ ਜਾ ਕੇ ਮੁਆਇਦਾ ਕਰਨ ਵਾਸਤੇ ਜਦੋਂ ਜਾਂਦੇ ਹਾਂ, ਆਪਣੇ ਖਿਲਾਫ ਮੁਆਇਦਾ ਕਰ ਰਹੇ ਹਾਂ ਤੇ ਸਾਡੀ ਬਤੀਸੀ ਨਿਕਲ ਦੰਦ ਨਿਕਲ, ਅਸੀਂ ਹੱਸ ਰਹੇ ਹੁੰਦੇ ਹਾਂ। ਅਸੀਂ ਜਿਹੜਾ ਅੱਜ ਦਾ ਫਿਰੌਨ ਆ ਟਰੰਪ, ਉਹਨੂੰ ਜਦੋਂ ਸਾਡਾ ਵਜ਼ੀਰ ਆਜ਼ਮ ਮਿਲਦਾ ਹੈ ਤੇ ਇੱਕੋ ਹੀ ਗੱਲ ਕਰੀ ਜਾਂਦਾ ਬਾਰ-ਬਾਰ ਕਿ ਤੇਰੇ ਤੋਂ ਅਜ਼ੀਮ ਇਨਸਾਨ ਪੈਦਾ ਕੋਈ ਨਹੀਂ ਹੋਇਆ, ਤੂੰ ਅਜ਼ੀਮ ਤਰੀਨ ਆਦਮੀ ਆ, ਤੂੰ ਸਾਨੂੰ ਲੱਖਾਂ ਜਾਨਾਂ ਬਚਾ ਲਈਆਂ, ਲੱਖਾਂ ਬੰਦਿਆਂ ਨੇ ਮਰ ਜਾਣਾ ਜੇ ਤੂੰ ਨਾ ਹੁੰਦਾ। ਤੇ ਫਿਰ ਮੈਂ ਉਹਦੇ ਵਾਸਤੇ ਦੁਆ ਕਰਦਾ ਵੀ ਯਾ ਅੱਲਾ ਇਹਨੂੰ ਲੰਮੀ ਜ਼ਿੰਦਗੀ ਦੇਈਂ। ਤੇ ਉਹ ਸਾਰੀ ਦੁਨੀਆ ਨੂੰ ਮਰਵਾਣ ਡਿਆ ਲੜਾ ਕੇ। ਤੇ ਇਹ ਜਿਹੜਾ ਹੈ ਨਾ ਸਾਡਾ ਹਜ਼ਰਤ ਮੌਲਾਨਾ ਸ਼ਹਿਬਾਜ਼ ਸ਼ਰੀਫ ਸਾਹਿਬ ਮਸਕਰੇ, ਤੇ ਉਹ ਮਸਕਰਾ ਸਾਹਿਬ ਜਿਹੜੇ ਆ ਨਾ, ਉਹ ਤੇ ਨਾਲ ਉਹ ਇਟਲੀ ਦੀ ਵਜ਼ੀਰ ਆਜ਼ਮ ਖਲੋਤੀ, ਉਹ ਇੰਨੀ ਸ਼ਰਮਿੰਦੀ ਹੋ ਗਈ ਕਿ ਉਹ ਆਪਣੇ ਮੂੰਹ ਤੇ ਉਹਨੇ ਹੱਥ ਰੱਖਿਆ ਪਹਿਲੋਂ ਕਾਫੀ ਦੇਰ, ਫਿਰ ਵੇਖੇ ਡੇਲੇ ਪੱਟ, ਉਹ ਮਤਲਬ ਇੰਨੀ ਪਰੇਸ਼ਾਨ ਹੋ ਗਈ ਕਿ ਐਡੀ ਸੋਹਣੀ ਖਤੂਨ ਹੈ ਉਹ ਕਿ ਉਹਦਾ ਚਿਹਰਾ ਬਦਲ ਗਿਆ ਕਿ ਇਹ ਵਜ਼ੀਰ ਆਜ਼ਮ ਹੈ ਕਿਸੇ ਮੁਲਕ ਦਾ, ਐਡੇ ਵੱਡੇ ਮੁਲਕ ਦਾ, ਇਹ ਕੀ ਕਰਨ ਡਿਆ ਹੈ। ਤੇ ਉਹ ਫਿਰ ਜਿਹੜਾ ਨਾ ਜਿਹੜਾ ਸ਼ੈਤਾਨ ਹੈ ਨਾ, ਅਗਰ ਉਹ ਸਾਡੇ ਮੂਰਖਾਂ ਨੂੰ ਜਾਣਦਾ ਹੁੰਦਾ ਤੇ ਉਹ ਕਿਤੇ ਉਦੋਂ ਉਹਨੇ ਕਿਹੜਾ ਸੀ ਇਹ ਮੂਰਖ ਮੈਨੂੰ ਦਿੰਦੇ, ਹੁਣ ਫਿਰ ਉਹਨੇ ਮਾਤਬ ਕਰਨਾ ਸੀ, ਫਿਰ ਖੁਦਕੁਸ਼ੀ ਕਰ ਲੈਣੀ ਸੀ, ਉਹਨੇ ਦੁਬਾਰਾ ਜੀ ਕੇ ਫਿਰ ਖੁਦਕੁਸ਼ੀ ਕਰ ਲੈਣੀ ਸੀ ਕਿ ਇਹ ਮੈਨੂੰ ਕਿਉਂ ਨਹੀਂ ਦਿੱਤੇ। ਤੇ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਬਈ ਅਸੀਂ 19-20 ਹਾਂ ਸਾਰੇ, ਪਰ ਜਿਹੜੇ ਮੂਰਖ ਆ ਨਾ ਸਾਡੇ ਚੋਂ, ਉਹ ਬੱਲੇ ਵੀ ਬੱਲੇ। ਮੂਰਖ ਦੀਆਂ ਇਤਨੀਆਂ ਕੁਆਲਿਟੀਆਂ ਨਾ, ਉਹ ਵੈਸੇ ਤੇ ਜਿਹੜੀ ਸਾਡੇ ਅੱਜ ਕੱਲ ਨਾਂ ਨਹੀਂ ਲੈਣਾ ਮੈਂ ਕਿਸੇ ਦਾ, ਉਹ ਫੜ ਲੈਂਦੇ ਨੇ ਤੇ ਜੇਲ੍ਹ ਕਰ ਦਿੰਦੇ, ਤੇ ਬੁੱਢਾ ਬੰਦਾ ਮੈਂ ਤੇ ਜਾ ਨਹੀਂ ਸਕਣਾ। ਆਹ ਜਿਹੜੇ ਹੁਕੂਮਤ ਕਰਨ ਡਏ ਨੇ, ਫਾਰਮ 47 ਦੀ ਮੈਂ ਗੱਲ ਕਰਦਾ, ਇਹ ਮੂਰਖ ਨੇ ਸਾਰੇ। ਨਾ ਯਾਰ ਮੂਰਖ ਨੂੰ ਜੋ ਪਤਾ ਲੱਗ ਗਿਆ ਮੂਰਖ ਲਫ਼ਜ਼ ਨੂੰ, ਤੇ ਉਹ ਕਿਤੇ ਮੇਰੇ ਤੇ ਮੁਕੱਦਮਾ ਨਾ ਕਰਦਾ ਕਿ ਯਾਰ ਮੈਨੂੰ ਤੂੰ ਇਹਨਾਂ ਨਾਲ ਮਿਲਾ ਦਿੱਤਾ। ਭਾਈ ਇਹ ਲਫ਼ਜ਼ ਮੈਂ ਵਾਪਸ ਲੈ ਲੈਣਾ, ਕਿਉਂਕਿ ਮੂਰਖ ਨਾ ਗੁੱਸਾ ਕਰ ਜਾਏ, ਇਹਨਾਂ ਦਾ ਨਾਂ ਕੋਈ ਹੋਰ ਲੱਭਾਂਗਾ। ਤੇ ਦੂਜੀ ਗੱਲ ਇਹ ਕਿ ਇਹ ਜਿਹੜੇ ਤੁਸੀਂ ਸਮਝਦੇ ਹੋ ਨਾ ਵੀ ਇਹ ਸਭ ਜਿਹੜੀਆਂ ਖੁੱਡਾਂ ਨੇ ਨਾ, ਰੁੱਡਾਂ ਜਿਹਨੂੰ ਕਹਿੰਦੇ ਅਸੀਂ, ਉਹ ਚੂਹਿਆਂ ਹੀ ਕੱਢੀਆਂ ਹੁੰਦੀਆਂ 99%, 99.99% ਚੂਹਿਆਂ ਹੀ ਕੱਢੀਆਂ ਹੁੰਦੀਆਂ, ਖਾਸ ਕਰ ਸਾਡਾ ਇਲਾਕਾ। ਮੈਨੂੰ ਹੁਣ ਪਹਾੜਾਂ ਦਾ ਜਾਂ ਉਧਰ ਦਾ ਨਹੀਂ ਪਤਾ, ਮੈਦਾਨੀ ਇਲਾਕਿਆਂ 'ਚ ਆਮ ਤੌਰ ਤੇ ਚੂਹਿਆਂ ਦੀਆਂ ਹੁੰਦੀਆਂ, ਜਾਂ ਜਿਹੜੇ ਸਹਿਰਾ ਦੇ ਵਿੱਚ ਉਹਨਾਂ ਨੂੰ ਛੱਡ ਦਿਓ, ਜਿਹੜੀ ਆਬਾਦ ਇਲਾਕੇ ਹੁੰਦੇ ਨੇ। ਪਰ ਹਰ ਖੁੱਡ ਦੇ ਵਿੱਚ, ਹਰ ਰੁੱਡ ਦੇ ਵਿੱਚ ਚੂਹਾ ਨਹੀਂ ਹੁੰਦਾ। ਹਰ ਰੁੱਡ ਤੇ ਹਰ ਖੁੱਡ ਖਾਲੀ ਵੀ ਨਹੀਂ ਹੁੰਦੀ, ਕੋਈ ਖਾਲੀ ਵੀ ਹੋਣਗੀਆਂ। ਤੇ ਬਹੁਤੀਆਂ ਐਸੀਆਂ ਹੁੰਦੀਆਂ ਜਿੱਥੇ ਸੱਪ ਜਿਹੜੇ ਨੇ ਉਹਨਾਂ ਨੇ ਮਰ ਲਈਆਂ ਹੁੰਦੀਆਂ ਰੁੱਡਾਂ। ਇਹ ਤੁਸੀਂ ਇਹ ਜਿਹੜੀ ਸਾਡੀ ਕੌਮ ਹੈ ਨਾ ਸਾਰੀ, ਜਿਹੜੀ ਇਹ ਉਹ ਸੱਪ ਨੇ
ਆਣ ਬੜੇ ਖੁੱਡਾਂ ਕੱਢੀਆਂ ਕਢਾਈਆਂ ਜਿਹੜੇ ਪਿਛਲੀ ਹਕੂਮਤ ਕੋ ਕੀਤਾ, ਕੋਈ ਪਿੱਛੇ ਤਰੱਕੀ ਹੋਈ ਛੋਟੀ ਮੋਟੀ ਪਾਕਿਸਤਾਨ 'ਚ ਆਟੋਮੈਟਿਕ ਹੋ ਗਈ ਜਾਂ ਕਿਸੇ ਨੇ ਕੋਈ ਕਰ ਲਈ, ਇਹ ਉਹ ਸਾਰੀਆਂ ਖੁੱਡਾਂ ਦੇ ਵਿੱਚ ਇਹ ਬਹਿ ਗਏ ਨੇ। ਹੁਣ ਸਾਰੇ ਜਿਹੜੇ ਬੈਠੇ ਨੇ ਕਾਲੇ ਨਾਗ, ਇਹ ਜਿੰਨੇ ਬੈਠੇ ਨੇ ਵੱਡੇ ਵੱਡੇ ਅਹੁਦੇ ਤੇ, ਵਜ਼ੀਰ ਸ਼ਜ਼ੀਰ ਕਬੀਰ ਵਜ਼ੀਰ ਆਜ਼ਮ ਤੱਕ, ਇਹ ਉਹ ਨੇ ਰੁੱਡਾਂ ਕੱਢੀਆਂ ਕਢਾਈਆਂ ਤੇ ਫਨ ਫੈਲਾਉਣ ਡਏ ਨੇ ਤੇ ਕਹਿੰਦੇ ਅਸੀਂ ਕੱਢੀਆਂ, ਤੇ ਬਲਕਿ ਖਰਾਬ ਕਰੀ ਜਾਣ ਡਏ ਨੇ ਉਹਨਾਂ ਨੂੰ। ਤੇ ਇਸ ਵਾਸਤੇ ਖਿਆਲ ਕਰਿਓ ਕਿ ਕਿਸੇ ਰੁੱਡ ਦੇ ਨੇੜੇ ਤੇੜੇ ਜਾਓ ਤੇ ਹੋ ਸਕੇ ਇਹ ਨਾ ਦੇਖਿਓ ਕਿ ਉੱਥੇ ਅਗਰ ਸ਼ਬਾਜ਼ ਸ਼ਰੀਫ ਬੈਠਾ ਹੋਵੇ, ਧਿਆਨ ਕਰਿਓ, ਹੋ ਸਕਦਾ ਕੋਈ ਪਤਾ, ਜਾਂ ਕੋਈ ਹੋਰ ਕਈ ਨੇ ਇੱਥੇ ਲੁੱਦੜ ਜਿਹਾ ਹੋਰ ਜਿਹੜੇ ਉਹ ਮਤਲਬ ਜਿਹੜੀ ਉਹ ਕਾਫੀ ਬਾਦਬ ਜਿਹਾ ਲਫ਼ਜ਼ ਮੈਂ ਬੋਲਦਾ ਜਿਹਨੂੰ ਕਹਿੰਦੇ ਨਾ ਬਗੈਰਤ ਮੁਤਮਿਨ। ਬਹੁਤ ਸਾਰੇ ਹੁਕੂਮ ਦੇ ਲੋਕ ਨੇ ਬਗੈਰਤ ਮੁਤਮਿਨ ਜਿਹੜੇ, ਤੇ ਬਗੈਰਤ ਮੁਤਮਿਨ ਜੱਜਿਸ ਹਾਈ ਕੋਰਟ ਸੁਪਰੀਮ ਕੋਰਟ ਦੇ ਜਿਹੜੇ ਉਹ ਨੇ ਬਗੈਰਤ ਮੁਤਮਿਨ, ਮੈਂ ਸਾਰਿਆਂ ਨੇ ਕਹਿੰਦਾ, ਤੇ ਦੂਸਰੇ ਵੀ, ਤੇ ਇਸੇ ਤਰ੍ਹਾਂ ਜਿਹੜੇ ਬਾਕੀ ਲੋਕ ਨੇ ਇਹ ਸਾਰੇ ਉਹਨਾਂ ਰੁੱਡਾਂ ਦੇ ਵਿੱਚ ਨਾ ਨਿਕਲਣਗੇ। ਕਿਤੇ ਭਲੇਖੇ ਨਾਲ ਕਿਸੇ ਦੀ ਰੁੱਡ ਨੂੰ ਚੂਹੇ ਦੀ ਰੁੱਡ ਸਮਝ ਕੇ ਨਾ ਜਾਏ, ਲੋਕੋ ਮਾਰੇ ਜਾਓਗੇ। ਤਾਂ ਦੂਜੀ ਗੱਲ ਇਹ ਕਿ ਇਹ ਤੁਹਾਡੇ ਨਾਲ ਕੋਈ ਬੈਠਾ ਨਾ, ਤੁਹਾਡੇ ਨਾਲ ਕੋਈ ਬੈਠਾ ਹੈ, ਇੱਕ ਬੰਦਾ ਮੋਢੇ ਨਾਲ ਮੋਢਾ ਲਾ ਕੇ, ਤੁਹਾਡਾ ਆਪਣਾ ਅਜ਼ੀਜ਼ ਹੈ, ਕੁਛ ਵੀ ਹੈ, ਤੁਸੀਂ ਉਹਦਾ ਦਿਲ ਪੜ੍ਹ ਕੇ ਦਿਖਾ ਦਿਓ ਮੈਨੂੰ। ਤੁਹਾਨੂੰ ਕੋਈ ਪਤਾ ਨਹੀਂ ਉਹਦੇ ਦਿਲ 'ਚ ਕੀ ਆ, ਤੁਹਾਨੂੰ ਪਤਾ ਹੀ ਨਹੀਂ ਉਹਦੇ ਦਿਲ 'ਚ ਕੀ ਆ, ਉਹ ਕੀ ਸੋਚਣ ਡਿਆ। ਤੁਹਾਨੂੰ ਮਾਰਨ ਦੇ ਕਤਲ ਕਰਨ ਦੇ ਮਨਸੂਬੇ ਬਣਾ ਰਿਹਾ, ਜਾਂ ਆਪ ਖੁਦਕੁਸ਼ੀ ਕਰਨ ਦੇ ਮਨਸੂਬੇ ਬਣਾ ਰਿਹਾ, ਜਾਂ ਕੋਈ ਫਾਰਮ 47 ਤੋਂ ਅੱਗੇ ਕੋਈ 48 ਦਾ ਪ੍ਰੋਗਰਾਮ ਬਣਾ ਰਿਹਾ, ਜਾਂ 18ਵੀਂ ਤਰਮੀਮ 19ਵੀਂ ਤਰਮੀਮ 19ਵੀਂ ਤਰਮੀਮ 27ਵੀਂ ਤਰਮੀਮ 28ਵੀਂ ਤਰਮੀਮ ਦੀ ਕੋਸ਼ਿਸ਼ ਕਰ ਰਿਹਾ, ਕੋਈ ਪਤਾ ਨਹੀਂ ਕੀ ਕੁਛ ਕਰ ਰਿਹਾ। ਮੈਂ ਤੇ ਤੁਹਾਨੂੰ ਸਮਝਾਉਣਾ ਸਾਰਿਆਂ ਨੂੰ ਕਿ ਇਹ ਰੁੱਡਾਂ ਨੂੰ ਸਮਝਿਓ ਨਾ ਵੀ ਖਾਲੀ ਨੇ, ਕਿਤੇ ਪੈਰ ਨਾ ਰੱਖ ਪਿਓ, ਕਿਤੇ ਹੱਥ ਨਾ ਰੱਖ ਪਿਓ, ਕਿਤੇ ਚੂਹਾ ਨਾ ਲੱਭਣ ਲੱਗ ਪਏ। ਚੂਹੇ ਨਹੀਂ ਰਹਿਣੇ ਇੱਥੇ, ਅਸਲੀ ਜਾਨਵਰ ਆ ਗਏ ਨੇ। ਅਸਲੀ ਜਿਹੜੇ ਹੁੰਦੇ ਨੇ ਉਹ ਜਿਹੜੇ ਬੰਦੇ ਦਰਿੰਦੇ ਜਾਂ ਡੰਗ ਮਾਰਨ ਵਾਲੇ, ਦੋ ਹੀ ਆ ਨਾ ਜ਼ਹਿਰੀਲੇ ਹੁੰਦੇ, ਇੱਕ ਡੰਗ ਮਾਰਨ ਵਾਲਾ, ਇੱਕ ਦਰਿੰਦਾ। ਉਹ ਦਰਿੰਦਾ ਤਾਂ ਫੇਰ ਵੀ ਪਤਾ ਲੱਗ ਜਾਂਦਾ ਵੀ ਬਘਿਆੜ ਆ, ਸ਼ੇਰ ਆ, ਇਹ ਫਲਾਣਾ ਹੈ, ਇਹ ਪੈ ਜਾਏਗਾ। ਉਹ ਜਿਹੜਾ ਹਾਈਨਾ ਉਹਦਾ ਵੀ ਪਤਾ ਲੱਗ ਜਾਂਦਾ, ਤੇ ਇਹਦਾ ਤੇ ਪਤਾ ਹੀ ਨਹੀਂ ਲੱਗਦਾ। ਇਹ ਤੇ ਏਡੀ ਤੇਜ਼ੀ ਨਾਲ ਆਉਂਦਾ ਅੱਗੇ, ਛੂ ਕੀਤਾ ਤੇ ਆਪਣਾ ਕੰਮ ਕਰਤਾ। ਇਹ ਹੁਣ ਛੂ ਹੋਣ ਡਈ ਆ, ਤੇ ਤੁਸੀਂ ਬਚ ਕੇ ਰਹਿਣਾ। ਤੇ ਦੂਜੀ ਗੱਲ ਇਹ ਕਿ ਵੀ ਇਹ ਜਿਹੜੇ ਤੁਸੀਂ ਸਮਝੀ ਬੈਠੇ ਨਾ, ਮੈਂ ਇਹਨਾਂ ਨੂੰ ਤੁਹਾਨੂੰ ਕਹਿਣ ਡਿਆ, ਇਹ ਜਿਹੜੇ ਹਕੂਮਤ ਕਰਨ ਡਿਆ ਨੇ, ਇਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ, ਨਾ ਦੱਸਿਓ ਇਹਨੂੰ। ਇਹਨਾਂ ਤੋਂ ਜਰਾ ਜਿੰਨਾ ਨੇ ਉਹ ਮਨਵਰ ਜ਼ਰੀਫ ਹੁੰਦਾ ਸੀ, ਇੱਕ ਜ਼ਰੀਫ ਇਹਦਾ ਪਿਓ ਸੀ ਜਾਂ ਭਰਾ ਸੀ, ਬਹੁਤ ਅੱਛਾ ਅਦਾਕਾਰ ਦਸਮਜ਼ਾ ਹੀ ਆ। ਤੇ ਉਹ ਇੱਕ ਮੋਟੀ ਜਿਹੀ ਔਰਤ ਸੀ, ਤੇ ਉਹ ਬਹਿਣ ਲੱਗੀ ਟਾਂਗੇ ਤੋਂ, ਟਾਂਗਾ ਚਲਾਉਂਦਾ ਪਿਆ ਸੀ, ਤੇ ਉਹ ਕਹਿਣ ਲੱਗੀ ਵੀ ਮੈਂ ਵੀਰਾ ਫਲਾਣੀ ਜਗ੍ਹਾ ਲੈ ਜਾਣਗੇ। ਉਹ ਕਹਿਣ ਲੱਗਾ ਅੱਛਾ ਬੀਬੀ ਏਦਾਂ ਕਰੀ, ਘੋੜੇ ਤੋਂ ਅੱਖ ਬਚਾ ਕੇ ਬਹਿ ਜਾ, ਵੀ ਕਿਤੇ ਘੋੜਾ ਨਾ ਵੇਖ ਲਿਆ, ਘੋੜੇ ਨੇ ਤੈਨੂੰ ਵੇਖ ਲਿਆ ਵੀ ਤੂੰ ਟਾਂਗੇ 'ਚ ਬੈਠੀ ਤੇ ਘੋੜੇ 'ਚ ਤੁਰਨਾ ਨਹੀਂ। ਤੇ ਇਸ ਵਾਸਤੇ ਮੈਂ ਤੁਹਾਨੂੰ ਕਹਿਣਾ ਕਿ ਇਹ ਜਿਹੜੇ ਨੇ ਇਹ ਚੂਹਿਆਂ ਦੀ ਰੁੱਡਾਂ, ਜਿਹੜੇ ਚੂਹਿਆਂ ਦੀ ਰੁੱਡਾਂ ਦੇ ਵਿੱਚ, ਰੁੱਡਾਂ ਤੋਂ ਅੱਖ ਬਚਾ ਕੇ ਬਹਿ ਜਾਓ, ਤੇ ਕਿਤੇ ਉਹ ਵੇਖ ਨਾ ਲੈਣ ਤੇ ਫਨ ਨਾ ਖੜੇ ਕਰ ਲੈਣ। ਤੇ ਕਿਉਂਕਿ ਪਤਾ ਕਿ ਇਹਨਾਂ ਨੂੰ ਇੱਕ ਗੱਲ ਦਾ, ਇੱਕ ਹੋਰ ਤੁਸੀਂ ਇਹਨਾਂ ਦੀ ਅੱਖ ਬਚਾ ਕੇ ਇਹਨਾਂ ਨੂੰ ਇੱਕ ਹੋਰ ਸਬਕ ਦੇ ਦਿਓ। ਇਹ ਸਮਝੀ ਬੈਠੇ ਨੇ ਕਿ ਅਸੀਂ ਮਰਨਾ ਨਹੀਂ ਕਦੇ ਵੀ, ਸਾਡਾ ਹਿਸਾਬ ਨਹੀਂ ਹੋਣਾ। ਆਂਦਾ ਕਿ ਸਾਰਿਆਂ ਦੇ ਪਿਓ ਦਾਦੇ ਮਰੇ ਪਏ ਨੇ, ਕਬਰਾਂ 'ਚ ਪਏ ਨੇ, ਤੇ ਹੋਰ ਉੱਥੇ ਭੁਗਤਣ ਡਏ ਨੇ। ਪਤਾ ਨਹੀਂ ਕਿਹਦੀ ਕਿਤੇ ਚੀਖਾਂ ਨਿਕਲਣੀ, ਕਿਤੇ ਰਾਟ ਨਿਕਲ ਡਿਆ ਨੇ, ਕਿਹੜਾ ਆਪਣੀਆਂ ਭੁਗਤਣ ਡਿਆ। ਪਰ ਇਹਨਾਂ ਦੇ ਤੇ ਮਾਂ ਪਿਓ ਨੇ, ਇਹਨਾਂ ਦੇ ਬਾਪ ਪਿਓ। ਜਿਹੜਾ ਜ਼ਾਲਮ ਹੁੰਦਾ, ਜਿਹੜਾ ਜਾਬਰ ਹੁੰਦਾ, ਜਿਹੜਾ ਲੁਟੇਰਾ ਹੁੰਦਾ, ਜਿਹੜਾ ਰਿਸ਼ਵਤਖੋਰ ਹੁੰਦਾ, ਜਿਹੜਾ ਲੁਟੇਰਾ ਪਲੰਡਰਿੰਗ ਕਰਦਾ, ਉਹ ਤੇ ਆਪਣੇ ਆਪ ਨੂੰ ਸਮਝਦਾ ਕਿ ਮੈਂ ਤੇ ਪਤਾ ਨਹੀਂ ਕਿਹੜੀ ਨਸਲ ਦਾ। ਇਹ ਤੇ ਆਪਣੇ ਆਪ ਨੂੰ ਬੜੇ ਨਸਲੀ ਸਮਝਦੇ ਨੇ। ਇਹਨਾਂ ਨੂੰ ਇਹ ਦੱਸਦੇ ਵੀ ਤੁਸੀਂ ਵੀ ਮਰਨਾ। ਇਹਨਾਂ ਨੂੰ ਕਹਿਣਾ ਇਹ ਘੋੜੇ ਦੀ ਅੱਖ ਬਚਾ ਕੇ ਕਹਿਣਾ ਇਹਨਾਂ ਨੂੰ, ਇਹ ਬਗੈਰਤ ਮੁਤਮਿਨ ਨੇ, ਵਜ਼ੀਰ ਸ਼ਜ਼ੀਰ ਸਾਰੇ ਵਜ਼ੀਰਾਂ ਨੂੰ ਵੀ ਮਤਲਬ ਮੇਰਾ ਨਾਂ ਨਾ ਲੈਣਾ, ਮੇਰਾ ਨਾਂ ਲੈਣਗੇ ਮੈਨੂੰ ਫੜਨਗੇ ਫਿਰ, ਤੇ ਮੈਂ ਤੇ ਨਹੀਂ ਜੋਗਾ ਨਹੀਂ। ਤੁਸੀਂ ਜ਼ਰਾ ਘੋੜੇ ਦੀ ਅੱਖ ਬਚਾ ਕੇ ਇਹਨੂੰ ਦੱਸਣਾ ਕਿ ਉਹ ਇਹ ਗੱਲ ਸੁਣੋ, ਇੱਕੋ ਦਾਸ ਦੀ ਜ਼ਿੰਦਗਾਨੀ, ਇੱਕੋ ਸਾਹ ਦੀ ਜ਼ਿੰਦਗਾਨੀ, ਇੱਕੋ ਸਾਹ ਦੀ ਜ਼ਿੰਦਗਾਨੀ, ਬੰਦਿਆ ਤੇਰੀ ਕੁੱਲ ਕਹਾਣੀ। ਸਾਹਾਂ ਦੇ ਵਿੱਚ ਰਹਿਣਾ ਪਵੇ, ਸਾਹ ਦੂਜਾ ਜੇ ਲੈਣਾ ਪਵੇ, ਪਹਿਲਾ ਸਾਹ ਫਿਰ ਮੋੜਨਾ ਪੈਂਦਾ। ਇਹਨਾਂ ਨੂੰ ਭੜਵਿਆਂ ਨੂੰ ਇੱਕ ਆਖੋ ਕਿ ਇੱਕ ਸਾਹ ਦੀ ਜ਼ਿੰਦਗਾਨੀ ਆ, ਤੁਸੀਂ ਸਾਹ ਨੂੰ ਤਾਂ ਲਵੋ ਤੇ ਉਹਨੂੰ ਨਾ ਮੋੜੋ, ਤੇ ਦੂਸਰਾ ਸਾਹ ਲੈ ਕੇ ਵਿਖਾ ਦਿਓ। ਉਹ ਕਿੱਦਾਂ ਲਓਗੇ? ਇੱਕੋ ਹੀ ਸਾਹ ਹੈ, ਇੱਕ ਸਾਹ ਜਿਹੜਾ ਤੁਸੀਂ ਦੇ ਦਿਓ ਵਾਪਸ, ਫਿਰ ਤੁਹਾਨੂੰ ਹੋਰ ਮਿਲ ਜਾਂਦਾ। ਉਹਨੂੰ ਵਾਪਸ ਕਰ ਦਿਓ ਤਾਂ ਫਿਰ ਹੋਰ ਮਿਲਦਾ। ਦੋ ਨਹੀਂ ਮਿਲਦੇ, ਇੱਕੋ ਹੀ ਮਿਲਦਾ। ਤੇ ਇਹ ਸਮਝੀ ਬੈਠੇ ਨੇ ਕਿ ਇਹਨਾਂ ਨੂੰ ਜਿਹੜਾ ਨਾ, ਇਹਨਾਂ ਨੂੰ ਪੁੱਛਣਾ ਹੀ ਕਿਸੇ ਨੇ, ਇਹਨਾਂ ਦੇ ਖਿਆਲ ਦੇ ਵਿੱਚ ਇਹਨਾਂ ਦੇ ਜ਼ਿਆਦਾ ਸਾਹ ਨਹੀਂ। ਤੇ ਦੂਜਾ ਮੈਂ ਤੁਹਾਨੂੰ ਇਹ ਗੱਲ ਕਰਾਂਗਾ,
ਇੱਕ ਤੇ ਇਹ ਕਿ ਰੱਬ ਦਾ ਵਾਸਤਾ ਕੋਈ ਮੇਰੇ ਨਾਲ ਕੋਈ ਤੁਹਾਡੀ ਦੁਸ਼ਮਣੀ ਹੈ ਜਾਂ ਆਪਾਂ ਜ਼ਮੀਨ ਵੰਡਣੀ ਹੈ, ਆ ਮੈਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ, ਕੋਈ ਥੋੜੀ ਬਹੁਤ ਮੇਰੀ ਵੀ ਇੱਜ਼ਤ ਰਹਿ ਜਾ ਕਿ ਵੀ ਇੱਕ ਸਾਲ 'ਚ ਇੱਕ ਤੇ ਕੋਈ ਕਰ ਹੀ ਦਿੰਦਾ ਨਾ। ਮੈਨੂੰ ਨਹੀਂ ਕਰਦੇ ਤੁਸੀਂ ਯਾਰ, ਮੈਂ ਲੋਕਾਂ ਨੂੰ ਕਰੋੜਾਂ ਦੇ ਕਰੀ ਜਾਂਦੇ ਮਿਲੀਅਨਸ ਨੂੰ, ਤੇ ਮੈਨੂੰ ਇੱਕ ਕਰ ਦਿਆ ਕਰੋ, ਮੇਰੇ ਤੋਂ ਟੋਟਲ 1200 ਹੈ। ਚਲੋ ਮਿਹਰਬਾਨੀ ਤੁਹਾਡੀ। ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸੀ ਕਿ ਇੱਕ ਗੱਲ ਹੈ ਤੇ ਇਹਨਾਂ ਤੋਂ ਬਚੋ ਤੇ ਇੱਕ ਦੋ ਤਿੰਨ ਕੰਮ ਨਹੀਂ ਕਰਨੇ। ਨੰਬਰ 1, ਸ਼ਿਰਕ ਨਹੀਂ ਕਰਨਾ। ਖੁਦਾ ਰੱਬ ਅੱਲਾ ਇੱਕ ਹੀ ਹੈ। ਦੂਸਰਾ, ਇਨਸਾਨੀਅਤ ਤੇ ਜ਼ੁਲਮ ਨਹੀਂ ਕਰਨਾ। ਤੀਸਰਾ, ਮਾਂ ਧਰਤੀ ਤੇ ਮਾਂ ਬੋਲੀ, ਇਹ ਤਿੰਨੋਂ ਇੱਕ ਹੈ। ਜਿਹਨੂੰ ਮਾਂ ਦਾ ਹਯਾ ਨਹੀਂ, ਉਹ ਤੇ ਬੇਗੈਰਤ ਹੈ ਨਾ। ਬੇਗੈਰਤ ਵੀ ਛੋਟਾ, ਉਹ ਤੇ ਦਗੜ ਕਹਿੰਦੇ, ਜੇ ਪਤਾ ਅਗਲਾ ਮੈਂ ਨਹੀਂ ਕਹਿਣਾ, ਉਹ ਤੇ ਦਗੜ ਹੈ ਨਾ ਜਿਹਨੂੰ ਮਾਂ ਦਾ ਅਹਿਸਾਸ। ਲੇਕਿਨ ਧਰਤੀ ਵੀ ਮਾਂ ਹੀ ਹੁੰਦੀ ਹੈ, ਮਾਂ ਧਰਤੀ ਮਾਂ ਹੁੰਦੀ। ਜਿਹੜਾ ਇਹ ਧਰਤੀ ਵੇਚਦਾ ਉਹ ਵੀ ਲਗੜ ਬਗੜ ਹੈ। ਤੇ ਜੇ ਅੱਗੋਂ ਆ ਗਈ ਮਾਂ ਬੋਲੀ, ਤੇ ਜਿਹੜਾ ਮਾਂ ਬੋਲੀ ਨੂੰ ਨਹੀਂ ਪਸੰਦ ਕਰਦਾ ਤੇ ਹੋਰ ਬੋਲੀਆਂ ਬੋਲਦਾ ਤੇ ਬਿਨ ਭੈੜੀ ਉਰਦੂ ਬੋਲਦਾ, ਉਰਦੂ ਕੌਮੀ ਜ਼ੁਬਾਨ ਬੋਲੋ। ਪਰ ਜਦੋਂ ਤੁਹਾਡੇ ਕੋਲ ਪੰਜਾਬੀਓ ਤੁਹਾਡੇ ਕੋਲ ਸਹੀ ਨਹੀਂ ਬੋਲੀ ਜਾਂਦੀ ਤੇ ਕੋਈ ਤੁਹਾਡੇ ਤੇ ਉੱਤੇ ਉਤਰਿਆ, ਆਰਡਰ ਉਤਰਿਆ ਕਿ ਤੁਸੀਂ ਕਹਿਣਾ ਕਹਾਂ ਜਾ ਰਹੇ ਹੋ। ਇਹ ਜ਼ਰੂਰੀ ਕਿ ਏਡੀ ਖੂਬਸੂਰਤ ਜ਼ੁਬਾਨ ਹੈ ਉਰਦੂ, ਉਹਦਾ ਬੇੜਾ ਗਰਕ ਨਾ ਕਰੋ। ਨੈਸ਼ਨਲ ਲੈਂਗੁਏਜ ਹੈ ਸਾਡੀ, ਉਹਦਾ ਅਦਬ ਕਰੋ, ਉਹਨੂੰ ਪੜੋ, ਅਦਬ ਨਾਲ ਪੜੋ, ਸਾਦਾ ਕੋ ਪੜੋ। ਤੇ ਦੂਜੀ ਬਿਮਾਰੀ ਕੀ ਹੈ ਤੁਹਾਨੂੰ ਘਰ ਦੇ ਵਿੱਚ? ਪੰਜਾਬੀ, ਦੋ ਪੰਜਾਬੀ ਕਿਉਂ ਨਹੀਂ ਬੋਲਦੇ? ਤੇ ਇਹ ਪੰਜਾਬੀ ਆਪਣੀ ਵਿਰਾਸਤ ਦਿਓ ਆਪਣੇ ਬੱਚਿਆਂ ਨੂੰ। ਜ਼ੁਲਮ ਨਾ ਕਰੋ, ਇਹ ਸ਼ੋਖੀਆਂ ਨਾ ਕਰੋ। ਉਹਨਾਂ ਮਾਵਾਂ ਨੂੰ ਮੈਂ ਸਮਝਾਉਣਾ, ਖੁਦਾ ਦਾ ਵਾਸਤਾ ਬੀਬੀਓ, ਇਹ ਸ਼ੋਖੀਆਂ ਨਾ ਕਰੋ। ਤੁਸੀਂ ਬਹੁਤ ਭੈੜੀ ਲੱਗਦੀਆਂ ਬੋਲਦੀਆਂ ਪੰਜਾਬੀ। ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ। ਤੁਸੀਂ ਭੈੜੀ ਲੱਗਦੀ ਉਰਦੂ ਬੋਲਦੇ ਆ ਜਾਂ ਅੰਗਰੇਜ਼ੀ ਬੋਲਦੇ ਆ, ਪੰਜਾਬੀ ਮੇਰੇ ਮੂੰਹ ਚੋਂ ਨਿਕਲ ਗਈ। ਤੁਸੀਂ ਆਪਣੇ ਬੱਚਿਆਂ ਨਾਲ ਬੋਲੋ ਪੰਜਾਬੀ। ਉਹਨਾਂ ਨੂੰ ਸਹੀ ਪੰਜਾਬੀ ਬਣਾਓ, ਸਮਝਾਓ ਸਹੀ ਐਕਸੈਂਟ 'ਚ, ਉਹ ਪੰਜਾਬੀ ਦੇ ਤੇ ਮਾਸਟਰ ਬਣ ਜਾਣ। ਤੇ ਬਾਕੀ ਅੰਗਰੇਜ਼ੀ, ਉਰਦੂ, ਫਾਰਸੀ, ਜਰਮਨ ਇਹ ਉਹਨਾਂ ਨੇ ਏਡੀ ਸੋਹਣੀ ਸਿੱਖ ਲੈਣੀਆਂ। ਤੁਸੀਂ ਤੇ ਬੇੜਾ ਕਰ, ਤੁਸੀਂ ਤੇ ਇਹ ਕਹਿਣਾ ਹੈਂਡ ਸੋਪ ਕਰ ਲਈਏ, ਤੁਸੀਂ ਤੇ ਬੇੜਾ ਗਰਕ ਕਰਨਾ। ਬੀਬੀਓ ਤੁਸੀਂ ਬੇੜਾ ਗਰਕ ਨਾ ਕਰੋ, ਤੁਸੀਂ ਆਪਣੀ ਬੋਲੀ ਸਮਝਾਓ ਉਹਨਾਂ ਨੂੰ ਤੇ ਆਪਣੀ ਬੋਲੀ ਪੜਾਓ, ਤੇ ਬਾਕੀ ਉਹ ਆਪ ਪੜ ਲੈਣਗੇ। ਜਦੋਂ PhD ਕਰਦੇ ਨੇ, ਮਾਸਟਰ ਕਰਦੇ ਨੇ, ਉਦੋਂ ਤੁਸੀਂ ਕਰਾਉਂਦੇ ਹੋ ਜਾ ਕੇ ਉਹਨਾਂ ਕੋਲ। ਬੱਚੇ ਸਾਰੇ ਕੰਮ ਕਰ ਲੈਂਦੇ ਤੇ ਸੋਹਣੇ ਕਰ ਲੈਂਦੇ ਤੇ ਡਾਕਟਰ, ਪ੍ਰੋਫੈਸਰ, ਇੰਜੀਨੀਅਰ ਬਣਦੇ ਨੇ, ਉਹ ਬੜੇ ਉਸਤਾਦ ਬਣਾ ਦਿੰਦੇ। ਤੁਹਾਡਾ ਕੰਮ ਇਹ ਹੀ ਆ, ਮਾਂ ਬੋਲੀ ਜਿਹੜੀ ਤੁਹਾਡੀ ਆ ਉਹ ਉਹਨਾਂ ਨੂੰ ਸਮਝਾਣੀ ਆ ਤੁਸੀਂ, ਤੇ ਉਹ ਨਹੀਂ ਮੁੱਕਣ ਦੇਣੀ। ਉਹ ਮੁੱਕੀ ਤੇ ਤੁਸੀਂ ਇਹ ਸਮਝੋ ਕਿ ਆਪਣੀ ਔਲਾਦ ਤੇ ਜ਼ੁਲਮ ਕਰ ਰਹੇ ਹੋ। ਆਪਣੀ ਔਲਾਦ ਤੋਂ ਇੱਕ ਜਿਹੜਾ ਨਾ ਉਹਦੀ ਕੋਈ ਐਡੀਸ਼ਨਲ ਲੈਂਗੁਏਜ ਖੋਣ ਰਹੇ ਹੋ। ਤੇ ਆਖਰੀ ਗੱਲ ਮੈਂ ਇਹ ਕਰਨੀ ਆ ਕਿ ਮੈਂ ਹਰ ਵੀਡੀਓ 'ਚ ਕਹਿਣਾ ਕਿ ਉਹ ਜਿਹੜੀਆਂ ਬੀਬੀਆਂ, ਬੱਚੀਆਂ ਸਾਡੀਆਂ ਯੂਨੀਵਰਸਿਟੀਆਂ 'ਚ ਪੜ੍ਹਦੀਆਂ, ਕਾਲਜਾਂ 'ਚ ਪੜ੍ਹਦੀਆਂ ਪੰਜਾਬਣਾਂ, ਤੇ ਵੱਡਿਆਂ ਰਈਸਜ਼ਾਦੀਆਂ ਨੇ, ਵੱਡੇ ਖਾਨਦਾਨਾਂ ਦੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਕੌਨਫੀਡੈਂਸ ਹੈ ਕਿ ਹਾਂ ਅਸੀਂ ਪੰਜਾਬਣ, ਸਾਨੂੰ ਹੋਣ 'ਚ ਫਖਰ ਆ। ਔਰ ਜਿਹੜੀਆਂ ਬਾਜ਼ਾਰ ਜਾ ਕੇ ਪੰਜਾਬੀ ਬੋਲਦੀਆਂ, ਦੁਕਾਨ 'ਚ ਬੈਠੇ ਬੋਲੜੀਆਂ, ਹਾਰੇ ਆ ਲੈਣੀ ਇਹ ਚੀਜ਼, ਉਹ ਮੈਨੂੰ ਸੱਦ ਲਈ, ਮੈਨੂੰ ਪੁੱਛ ਲਈ, ਫਿਰ ਉਹ ਕੀ ਕਰਨ ਲੱਗੀ ਹੈ। ਔਰ ਸਦਕੇ ਉਹਨਾਂ ਦੇ ਮਾਂ ਪਿਓ ਦੇ ਸਦਕੇ ਜਾਵਾਂ, ਉਹਨਾਂ ਦੇ ਮਾਂ ਪਿਓ ਸਦਕੇ ਜਾਵਾਂ, ਪਾਪਾ ਦੀਆਂ ਪਰੀਆਂ। ਇਹ ਨੇ ਉਹ ਪਾਪਾ ਦੀਆਂ ਪਰੀਆਂ ਜਿਨ੍ਹਾਂ ਨੂੰ ਸਲੂਟ ਕਰਨਾ ਚਾਹੀਦਾ। ਇਹਨਾਂ ਨੂੰ ਸਲੂਟ ਕਰੋ ਇਸ ਵਾਸਤੇ ਕਿ ਖਾਲਸ ਨੇ, ਇਹਨਾਂ 'ਚ ਕੋਈ ਮਿਲਾਵਟ ਨਹੀਂ ਹੈ। ਟੌਰ ਨਾਲ ਪੰਜਾਬੀ ਬੋਲਣ ਡੀਆਂ ਹੁੰਦੀਆਂ, ਤੇ ਜਿਨ੍ਹਾਂ ਨੂੰ ਟੌਰ ਨਾਲ ਪੰਜਾਬੀ ਨਹੀਂ ਬੋਲਦੀਆਂ, ਭੈੜੀ ਉੱਥੇ ਉਰਦੂ ਬੋਲਣ ਡੀਆਂ। ਸੁਣਨ ਵਾਲਾ ਜਿਹੜਾ ਜਾਂ ਤੇ ਫਿਰ ਉਰਦੂ ਬੋਲਦੀਆਂ ਤੇ ਉਰਦੂ ਬੋਲੋ ਪਤਾ ਲੱਗੇ, ਫਿਰ ਐਲੇ ਕਿਤਾਬ ਵੀ ਹਿੱਲ ਜਾਣ। ਏਡੀ ਭੈੜੀ ਉਰਦੂ ਬੋਲਦੀਆਂ ਜੀ ਤੁਸੀਂ, ਤੇ ਸੁਣਨ ਵਾਲਾ ਜਿਹੜਾ ਸ਼ਰਮ ਨਾ ਮਰਨ ਡਿਆ ਤੇ ਵੀ ਕਰਨ ਕੀ ਡਈ ਹੈ। ਤੇ ਦੂਜੀ ਗੱਲ ਇਹ ਕਿ ਤੁਹਾਡੇ ਤੇ ਫਰਜ਼ ਆ, ਤੁਸੀਂ ਆਪਣੀ ਵਿਰਾਸਤ, ਆਪਣੀ ਔਲਾਦ ਨਾਲ ਜ਼ੁਲਮ ਨਾ ਕਰੋ। ਆਪਣੀ ਔਲਾਦ ਨੂੰ ਲੋਕੀ ਦਿੰਦੇ ਆ, ਤੁਸੀਂ ਖੋਣ ਡਈਏ ਹੋ। ਨਾ ਖੋਵੋ, ਖੁਦਾ ਤੇ ਰਸੂਲ ਦਾ ਵਾਸਤਾ ਨਾ ਖੋਵੋ। ਇਹ ਬਹੁਤ ਖੂਬਸੂਰਤ, ਬਹੁਤ ਸੋਹਣੀ ਜ਼ੁਬਾਨ ਹੈ, ਬਹੁਤ ਸੋਹਣੀ ਮਾਂ ਬੋਲੀ ਹੈ। ਇਹ ਉਹਨਾਂ ਨੂੰ ਦਿਓ, ਇਹ ਉਹਨਾਂ ਨੂੰ ਤੋਹਫਾ ਕਰੋ, ਤਾਂ ਕਿ ਉਹ ਖੁਸ਼ ਹੋਣ ਤੇ ਤੁਹਾਨੂੰ ਵੀ ਕਬਰ 'ਚ ਸਕੂਨ ਮਿਲੇ। ਨਹੀਂ ਤੇ ਕਬਰ 'ਚ ਨਹੀਂ ਜੇ ਮਿਲਣਾ ਸਕੂਨ। ਮੈਂ ਤੁਹਾਨੂੰ ਦੱਸਾਂ, ਅਗਰ ਮਾਂ ਆਪਣੀ ਔਲਾਦ ਦਾ ਹੱਕ ਕਰਦਾ, ਇਹ ਆਪਣੀ ਔਲਾਦ ਦਾ ਹੱਕ ਖਾਣ ਦੇ ਐਨ ਬਰਾਬਰ ਹੈ। ਅੱਲਾਹ ਤੁਹਾਡਾ ਭਲਾ ਕਰੇ ਤੁਹਾਡਾ।